ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸਾਬਕਾ ਐਡਵਾਈਜ਼ਰ ਜੌਨ ਬੋਲਟਨ ਉਹਨਾਂ ਨੇ ਅੱਜ ਗਿਲਟੀ ਪਲੀ ਕਰ ਰਿਹਾ ਵੀ ਜੋ ਕਲਾਸੀਫਾਈਡ ਇਨਫੋਰਮੇਸ਼ਨ ਸੀ ਉਸ ਨੂੰ ਉਸਨੇ ਮਿਸ ਹੈਂਡਲ ਕੀਤਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਫਸਟ ਟਰਮ ਦੇ ਦੌਰਾਨ ਜੌਨ ਬੋਲਟਨ ਹੁਣੀ ਜਿਹੜੇ ਸੀ ਉਹਨਾਂ ਦੇ ਐਡਵਾਈਜ਼ਰ ਸੀਗੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਤੇ ਉਸ ਤੋਂ ਬਿਨਾਂ ਉਹ ਤੋਂ ਬਾਅਦ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਤੋੜ ਵਿਛੋੜਾ ਵੀ ਹੋ ਗਿਆ ਸੀਗਾ। ਸੋ ਉਹਨਾਂ ਨੂੰ ਪੇਸ਼ ਕੀਤਾ ਗਿਆ ਗ੍ਰੀਨ ਬੈਲਟ ਮੈਰੀਲੈਂਡ ਦੀ ਕੋਰਟ ਦੇ ਵਿੱਚ ਜਸਟਿਸ ਥਿਓਡਰੋ ਚੁਆਂਗ ਦੇ ਵਿੱਚ, ਜੋ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਅਪਾਇੰਟ ਕੀਤਾ ਸੀ। ਸੋ ਬੋਲਟਨ ਉਹਨਾਂ ਨੇ ਇਹ ਕਿਹਾ ਵੀ ਹਾਂ ਮੈਂ ਗਲਤੀ ਮੰਨਦਾ ਹਾਂ ਵੀ ਮੈਂ ਜਿਹੜੇ ਡਿਫੈਂਸ ਦੀ ਇਨਫੋਰਮੇਸ਼ਨ ਸੀਗੀ ਉਸ ਨੂੰ ਜਿਹੜਾ ਸਾਂਭ ਨਹੀਂ ਸਕਿਆ। ਸੋ ਉਹਦੇ ਕੋਲ 18 ਜਿਹੜੇ ਚਾਰਜਸ ਆ ਲਾਏ ਗਏ ਹੈਗੇ ਆ। 60 ਮਹੀਨਿਆਂ ਦੀ ਸਜ਼ਾ ਹੋ ਸਕਦੀ ਆ ਤੇ $2.5 ਮਿਲੀਅਨ ਜਿਹੜਾ ਆ ਉਹ ਮੰਨ ਗਏ ਵੀ ਮੈਂ ਜਿਹੜਾ ਫਾਈਨ ਆ ਉਹ ਦਊਂਗਾ, ਇਹ ਪ੍ਰੋਸੀਕਿਊਟਰਸ ਕਹਿ ਰਹੇ ਆ। ਸੋ 28 ਅਕਤੂਬਰ ਨੂੰ ਜੋ ਹੁਣ ਸਜ਼ਾ ਆ ਸੁਣਾਈ ਜਾਣੀ ਹੈਗੀ ਆ। ਕਾਫੀ ਪੋਪੂਲਰ ਜੌਨ ਬੋਲਟਨ ਰਹੇ ਹੈਗੇ ਆ, ਵਰਲਡ ਪੋਲਿਟਿਕਸ ਦੇ ਕਾਫੀ ਨੌਲੇਜੇਬਲ ਪਰਸਨ ਹੈਗੇ ਆ। ਕਹਿੰਦੇ ਵੀ ਇਲੈਕਟ੍ਰੋਨਿਕ ਡਾਇਰੀ ਐਂਟਰੀ ਜਿਹੜੀ ਸੀ ਉਹਨਾਂ 2 ਹੋਰ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹਨਾਂ ਦੇ ਨਾਲ ਸ਼ੇਅਰ ਕੀਤੀ ਸੀ। ਓਰੀਜਨਲੀ ਬੋਲਟਨ ਨੂੰ ਅਕਤੂਬਰ 2025 ਦੇ ਵਿੱਚ ਚਾਰਜ ਕੀਤਾ ਗਿਆ ਸੀ 8 ਕਾਊਂਟ ਦੇ ਉੱਤੇ, ਟਰਾਂਸਮਿਸ਼ਨ ਆਫ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ, ਤੇ 10 ਕਾਊਂਟ ਦੇ ਉੱਤੇ ਰਿਟੈਂਸ਼ਨ ਆਫ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ। ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਗਿਲਟੀ ਪਲੀਆ ਨਹੀਂ ਕੀਤਾ ਸੀ। 10 ਸਾਲਾਂ ਦੀ ਸਜ਼ਾ ਤੇ 2.5 ਲੱਖ ਦਾ ਫਾਈਨ ਪਰ ਕਾਊਂਟ ਜਿਹੜਾ ਬਣਦਾ ਹੈਗਾ। ਤੇ ਸ਼ੁੱਕਰਵਾਰ ਨੂੰ ਜਿਹੜੇ ਜੱਜ ਚੁਆਂਗ ਆ ਉਹਨਾਂ ਨੇ ਇਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ 12 ਕਾਊਂਟ ਦੇ ਉੱਤੇ ਗਿਲਟੀ ਪਲੀਆ ਉਹਨਾਂ ਨੇ ਮੰਨ ਲਿਆ। ਕਹਿੰਦੇ ਵੀ ਜੈਸ ਯੂਰ ਆਨਰ, ਬੋਲਟਨ ਨੇ ਕੋਰਟ ਦੇ ਵਿੱਚ ਕਿਹਾ ਹੈਗਾ। ਬੋਲਟਨ ਦੇ ਜਿਹੜੇ ਵਕੀਲ ਆ ਐਬਿਲੋਲ, ਜੋ ਉਹਨਾਂ ਨੇ ਕਿਹਾ ਵੀ ਮੇਰੇ ਕਲਾਇੰਟ ਨੇ ਕਿਸੇ ਤਰ੍ਹਾਂ ਦਾ ਲਾ ਨਹੀਂ ਬ੍ਰੇਕ ਕੀਤਾ। ਹਾਂ ਠੀਕ ਆ ਵੀ ਜਿਹੜੀ ਉਹਨਾਂ ਇਨਫੋਰਮੇਸ਼ਨ ਆ ਆਪਣੇ ਕੋਈ ਰਿਸ਼ਤੇਦਾਰ ਜਾਂ ਫਰੈਂਡ ਸੀ ਉਹਨਾਂ ਦੇ ਨਾਲ ਸ਼ੇਅਰ ਕੀਤੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਕਾਫੀ ਵੱਡਾ ਜਿਹੜਾ ਮਸਲਾ ਬਣਿਆ ਸੀ, ਇਹ ਫਾਲ ਆਊਟ ਸੀਗਾ ਇਹਨਾਂ ਦਾ ਆਪਸ 'ਚ। ਹੁਣ ਤਾਂ ਇਹ ਬਿਆਨ ਵੀ ਕਾਫੀ ਟਰੰਪ ਹੁਣਾਂ ਦੇ ਉਲਟ ਦਿੰਦੇ ਰਹੇ ਆ। ਸੇਮ ਹੀ ਆ ਹਰਜੋਤ ਸਿੰਘ ਜੀ, ਜਿੱਦਾਂ ਹੁਣ ਮੌਜੂਦਾ ਡਿਫੈਂਸ ਡਿਪਾਰਟਮੈਂਟ ਦੇ ਜਿਹੜੇ ਹੈੱਡ ਨੇ, ਸਕੱਤਰ ਨੇ, ਉਹਨਾਂ ਨੇ ਇੱਕ ਪੱਤਰਕਾਰ ਨੂੰ ਗਰੁੱਪ ਚੈਟ ਦੇ ਵਿੱਚ ਪਾ ਲਿਆ ਸੀ, ਆਪਣੀ ਘਰ ਵਾਲੀ ਨੂੰ, ਆਪਣੇ ਹੋਰ ਰਿਸ਼ਤੇਦਾਰਾਂ ਨੂੰ ਵੀ ਜਿਹੜੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਦਿੰਦੇ ਸੀਗੇ। ਹੁਣ ਦੇਖਦੇ ਹਾਂ ਵੀ ਕੀ ਉਹਨਾਂ ਦੇ ਉੱਤੇ ਵੀ ਐਕਸ਼ਨ ਲਿਆ ਜਾਊਗਾ ਜਾਂ ਨਹੀਂ, ਕਿਉਂਕਿ ਬਰਾਬਰ ਪੈਮਾਨਾ ਜਿਹੜਾ ਉਹ ਸਾਰਿਆਂ ਨੂੰ ਰੱਖਣਾ ਚਾਹੀਦਾ, ਚਾਹੇ ਕੋਈ ਵੀ ਜਿਹੜਾ ਉਹ ਹੋਵੇ। ਪਰ ਇਹ ਆ ਵੀ ਜਿੰਨਾ ਚਿਰ ਉਹ ਨਾਲ ਹੁੰਦੇ ਉਨੀ ਦੇਰ ਤੱਕ ਅਜਿਹੀਆਂ ਗਲਤੀਆਂ ਅਣਦੇਖੀਆਂ ਹੁੰਦੀਆਂ। ਜਦੋਂ ਬੰਦਾ ਉਲਟ ਹੋ ਜਾਂਦਾ ਫਿਰ ਉਹ ਜਿਹੜੀਆਂ ਗਲਤੀਆਂ ਆ ਫਿਰ ਜ਼ਿਆਦੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਹੈਗੀਆਂ।